ਗੁਰਦੁਆਰਾ ਕਰਤਾਰਪੁਰ ਤੋਂ ਇਸ ਟਾਈਮ ਤੁਹਾਡੇ ਰੂਬਰੂ ਹਾਂ। ਅਤੇ ਚਾਚਾ ਜੀ ਜਿਹੜੇ ਪਹਿਲੇ ਮੇਰੀ ਲਾਈਵ ਦੇ ਵਿੱਚ ਸ਼ਾਰਟ 'ਚ ਉਹਨਾਂ ਨਾਲ ਗੱਲਬਾਤ ਹੋਈ, ਦਿੱਲੀ ਤੋਂ ਆਏ ਨੇ ਅਤੇ ਇਹਨਾਂ ਦੇ ਨਾਲ ਜਿਹੜੀ ਇੱਕ ਤਸ ਰਹਿ ਜਾਂਦੀ ਹੈ ਨਾ, ਉਹ ਰਹਿ ਗਈ ਸੀ। ਅਤੇ ਹੁਣ ਇੱਥੇ ਮੈਨੂੰ ਇਕੱਲੇ ਮਿਲ ਗਏ ਅਤੇ ਮੈਂ ਪੁੱਛਿਆ ਕਿ ਹੁਣ ਥੱਕ ਤਾਂ ਨਹੀਂ ਗਏ ਹੋ? ਕਹਿੰਦੇ ਨਹੀਂ, ਮੈਂ ਬਿਲਕੁਲ ਗੱਲ ਕਰਨਾ ਚਾਹੁੰਦਾ। ਸੋ ਗੱਲਬਾਤ ਇਹਨਾਂ ਨਾਲ ਕਰਨਾ ਆ, ਕਿਉਂਕਿ ਇਹਨਾਂ ਬਜ਼ੁਰਗਾਂ ਦੇ ਨਾਲ ਵੱਡਿਆਂ ਦੀ ਗੱਲ ਉਹ ਨਵੀਂ ਨਸਲ ਨੂੰ ਸੁਣਾਉਣੀ ਉਹ ਬਹੁਤ ਜ਼ਰੂਰੀ ਹੈ। ਸਰ ਕੀ ਨਾਂ ਹੈ ਅਤੇ ਕਿੱਥੋਂ ਆਏ ਹੋ? ਨੱਥਾ ਸਿੰਘ ਮੇਰਾ ਨਾਂ ਜੀ, ਨੱਥਾ ਸਿੰਘ ਸੋਲ। ਅਤੇ ਮੈਂ ਦਿੱਲੀ ਤੋਂ ਆਇਆ ਜੀ, ਦਿੱਲੀ ਟੈਗੋਰ ਗਾਰਡਨ ਤੋਂ ਜੀ। ਜੀ ਜੀ। ਅਤੇ ਇਹ ਮਤਲਬ ਵੱਡੇ ਜਿਹੜੇ ਸਨ ਉਹ ਦਿੱਲੀ ਦੇ ਹੀ ਸਨ ਜਾਂ ਤੁਸੀਂ ਇੱਥੇ ਦਿੱਲੀ ਬਾਅਦ 'ਚ ਗਏ ਹੋ? ਨਹੀਂ, ਉਹ ਵੱਡੇ ਜਿਹੜੇ ਅਸੀਂ ਐਕਚੁਅਲੀ ਪੰਜਾਬ 'ਚ ਹੀ ਰਹਿੰਦੇ ਸੀਗੇ। ਗੁਰਦਾਸਪੁਰ ਦੇ ਬਟਾਲੇ ਦੇ ਨਾਲ ਇੱਕ ਪਿੰਡ ਹੈਗਾ ਰਾਮਪੁਰਾ, ਉੱਥੇ ਰਹਿੰਦੇ ਸੀ। ਅਤੇ 1962 ਸਾਲ ਦੇ ਵਿੱਚ ਮੈਂ ਦਿੱਲੀ ਗਿਆ ਸੀ ਮੈਟਰ ਕਰਕੇ। ਠੀਕ ਹੈ। ਉਸ ਤੋਂ ਬਾਅਦ ਕੁਝ ਦਿਨ ਨੌਕਰੀ ਕੀਤੀ। 1971 ਦੇ ਵਿੱਚ ਫਿਰ ਜਿਹੜਾ ਨਾ ਆਪਣਾ ਕੰਮ ਸਟਾਰਟ ਕੀਤਾ। ਉਹ ਐਵਲੇ ਫੈਕਟਰੀ ਹੈਗੀ ਸਾਡੀ ਜੀ। ਮੈਂ ਉਹ ਪੁੱਛਦਾ ਤੁਸੀਂ ਦੱਸੋ ਕਿ ਆਪਣਾ ਕੰਮ ਜਿਹੜਾ ਸੀ ਉਹ ਕੀ ਸਟਾਰਟ ਕੀਤਾ, ਅਤੇ ਤਾਂ ਕਿ ਇਹ ਕੰਮ ਦਾ ਅਸੀਂ ਇਸ ਲਈ ਪੁੱਛ ਰਹੇ ਹਾਂ ਕਿ ਲਹਿੰਦੇ ਅਤੇ ਚੜ੍ਹਦੇ ਦੇ ਪੰਜਾਬਾਂ ਨੂੰ ਪਤਾ ਚੱਲੇ ਕਿ ਉੱਥੇ ਕੀ ਕੰਮ ਹਨ ਅਤੇ ਇੱਧਰ ਕੀ ਕੰਮ ਹਨ। ਐਕਚੁਅਲੀ ਮੈਂ ਤਾਂ ਖੇਤੀਬਾੜੀ ਕਰਨ ਵਾਲਾ ਬੰਦਾ ਸੀਗਾ, ਅਤੇ ਮਤਲਬ 1962 ਸਾਲ ਦੇ ਵਿੱਚ ਮੈਟਰ ਕਰਕੇ ਮੈਂ ਦਿੱਲੀ ਚਲਾ ਗਿਆ ਅਤੇ 10 ਕੁ ਸਾਲ ਜਿਹੜਾ ਨੌਕਰੀ ਕੀਤੀ। ਉਸ ਤੋਂ ਬਾਅਦ ਮੇਰੇ ਵੱਡੇ ਭਰਾ ਦੀ ਡੈਥ ਹੋ ਗਈ ਅਤੇ ਉਹ ਗੁਜ਼ਾਰਾ ਕਰਨਾ ਮੁਸ਼ਕਲ ਸੀਗੀ। ਫਿਰ ਪੰਜਾਬ ਦੇ ਵਿੱਚ ਜ਼ਮੀਨ ਹੈਗੀ ਸੀਗੀ, ਉਹ ਵੇਚੀ। ਉਹ ਵੇਚ ਕੇ ਇੱਕ ਮਸ਼ੀਨ ਲਾਈ। ਫਿਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਅਸੀਂ 2 ਭਰਾ ਕੰਮ ਕਰਦੇ ਰਹੇ। ਉਸ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਹੋਈ, ਹੌਲੀ 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 ਜਿਹੜਾ ਫੈਕਟਰੀਆਂ ਬਣ ਗਈਆਂ ਆਪਣੀਆਂ। ਅਤੇ ਹੁਣ 2 ਭਰਾ ਅਸੀਂ ਬਜ਼ੁਰਗ ਹੋ ਗਏ। ਫਿਰ ਉਹ ਇੱਕ ਭਰਾ ਜਿਹੜਾ ਛੋਟਾ ਉਹ ਇੱਕ ਫੈਕਟਰੀ ਚਲਾਉਂਦਾ, ਇੱਕ ਮੈਂ ਚਲਾਉਣਾ ਹੈਗਾ। ਅਤੇ ਨਾਲ ਸਾਡੇ ਇੱਕ ਲੜਕਾ ਜਿਹੜਾ ਮੇਰਾ ਉਹ ਮੇਰੇ ਨਾਲ ਕੰਮ ਕਰਦਾ, ਅਤੇ ਉਹਨਾਂ ਦਾ ਵੀ ਲੜਕਾ ਇੱਕ ਕੰਮ ਕਰਦਾ, ਇੱਕ ਲੜਕਾ ਸਰਵਿਸ ਕਰਦਾ, ਔਰ ਇੱਕ ਲੜਕਾ ਮੇਰਾ ਜਿਹੜਾ ਉਹਦਾ ਆਪਣਾ ਅਲੱਗ ਕੰਮ ਹੈਗਾ, ਆਈਸਕ੍ਰੀਮ ਪਾਰਲਰ ਬਣਾਇਆ ਹੋਇਆ ਉਹਨੇ। ਠੀਕ ਠੀਕ ਹੈ। ਇਹ ਤਾਂ ਸੀ ਜੀ ਇਹਨਾਂ ਦੇ ਬਾਰੇ ਕਿ ਕੀ ਕੰਮ ਕਰ ਉੱਥੇ ਇਹਨਾਂ ਦਾ ਹੈ। ਅਤੇ ਹੁਣ ਅਸੀਂ ਇਹਨਾਂ ਤੋਂ ਜਾਣਦੇ ਹਾਂ ਕਿ ਇਸ ਤੋਂ ਪਹਿਲੇ ਆਇਆ ਉਹਨਾਂ ਦੇ ਦਿਲ ਦੇ ਵਿੱਚ ਕਦੀ ਖਿਆਲ ਆਇਆ ਆਉਣ ਦਾ, ਜਾਂ ਆਏ ਜਾਂ ਨਹੀਂ ਆਏ, ਅਤੇ ਉਹਦਾ ਕੀ ਕਾਰਨ ਸੀ ਜੀ? ਪਹਿਲੇ ਤਾਂ ਕੋਈ ਇੱਥੇ ਆਉਣ ਦਾ ਜੁਗਾੜ ਹੀ ਨਹੀਂ ਸੀਗਾ ਜੀ। ਇਹ ਹੁਣ ਖੁੱਲ੍ਹਿਆ ਸੀਗਾ ਅਤੇ ਉਹ ਮੇਰੇ ਪੋਤਰੇ ਨੇ ਜੁਗਾੜ ਬਣਾ ਤਾ। ਆਪਣਾ ਜੋ ਕੁਝ ਕਰਦਾ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਪਤਾ ਹੈਗਾ। ਅਤੇ ਉਹ ਪਾਸਪੋਰਟ ਵਗੈਰਾ ਐਂਟਰ ਕਰਵਾ ਕੇ ਉਹਨੇ ਅਤੇ ਉਹ ਪਰਮਿਸ਼ਨ ਲਈ, ਅਤੇ ਉਹ ਮੇਰਾ ਪੋਤਰਾ ਮੈਨੂੰ ਨਾਲ ਲੈ ਕੇ ਆਇਆ। ਚਾਚਾ ਜੀ, ਅੱਜ ਕੱਲ੍ਹ ਦੀ ਯੂਥ ਬੜੀ IT ਦੇ ਵਿੱਚ ਤਾਂ ਬਹੁਤ ਅੱਗੇ ਚਲੀ ਗਈ, ਲੇਕਿਨ ਜਿਹੜੇ ਸਾਡੇ ਇੱਕ ਪੰਜਾਬ ਦੀ ਰਵਾਇਤ ਸੀ, ਜਿਹੜੀ ਇਨਸਾਨੀਅਤ ਸਭ ਤੋਂ ਪਹਿਲੇ ਰਹਿੰਦੀ ਸੀ, ਜਿਹੜੇ ਸਾਰੇ ਸੂਫੀਆਂ ਔਰ ਸਾਰੇ ਗੁਰੂਆਂ ਔਰ ਖਾਸ ਕਰ ਜਿਹੜਾ ਸੈਕੂਲਰ ਪੰਜਾਬ ਦਾ ਇੱਕ ਨਜ਼ਰੀਆ ਸੀ, ਉਹ ਬੜੀ ਘੱਟ ਨਜ਼ਰ ਆਉਂਦੀ ਹੈ। ਅਤੇ ਕੀ ਤੁਸੀਂ ਦੇਖਦੇ ਹੋ ਕਿ ਜਿਵੇਂ ਕਰਤਾਰਪੁਰ ਲਾਂਘਾ ਖੁੱਲ੍ਹਾ ਹੈ, ਇਵੇਂ ਜਿੱਥੇ ਲੋਕ ਇੱਥੇ ਆ ਰਹੇ ਨੇ, ਜਿਹੜੇ ਬੱਚੇ ਆ ਰਹੇ ਨੇ, ਉਹਨਾਂ ਦੀ ਉਹ ਜਿਹੜੀ ਹੈ ਇੱਕ ਜ਼ੇਨ ਬਣਾਇਆ ਸੀ ਮੀਡੀਆ ਨੇ ਔਰ ਸਿਆਸਤਦਾਨਾਂ ਨੇ ਨਫ਼ਰਤਾਂ ਖਿਲਾਰੀਆਂ ਸੀ, ਉਹ ਕਿਸ ਹੱਦ ਤੱਕ ਘਟ ਰਹੀਆਂ? ਇਸ ਤਰ੍ਹਾਂ ਜੀ, ਮੈਨੂੰ ਤਾਂ ਬਹੁਤ ਜਿਹੜਾ ਇੱਥੇ ਬੰਦਿਆਂ ਨੇ ਪਿਆਰ ਦਿੱਤਾ ਹੈਗਾ। ਸਟਾਰਟਿੰਗ ਦੇ ਜਦੋਂ ਚੱਲੇ ਹੈਗੇ ਨਾ, ਉਹ ਬੰਦੇ ਮਿਲੇ ਆ, ਉਹਨਾਂ ਨੇ ਕਿਹਾ ਯਾਰ ਸਭ ਸਾਡੇ ਮਹਿਮਾਨ ਹੈਗੇ ਜੇ, ਤੁਹਾਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੋਏਗੀ। ਅਤੇ ਇੱਥੇ ਵੀ ਆਣ ਕੇ ਗੁਰਦੁਆਰੇ ਵੀ ਬੰਦੇ ਮਿਲੇ, ਬਹੁਤ ਇੱਕ ਦੂਜੇ ਤੋਂ ਵਧੀਆ ਮਿਲੇ ਆ। ਹਾਲੀ ਕਿ ਆਪਸ ਦੇ ਵਿੱਚ ਆਪਣੇ ਰਿਸ਼ਤੇਦਾਰ ਵੀ ਇੰਨਾ ਪਿਆਰ ਨਹੀਂ ਕਰਦੇ ਕਿ ਜਿੰਨਾ ਇਹਨਾਂ ਨੇ ਪਿਆਰ ਕੀਤਾ ਹੈਗਾ। ਅਤੇ ਜਿਹੜੇ ਜਵਾਨ ਹਨ, ਜਵਾਨਾਂ ਵਾਸਤੇ ਕੀ ਕਹਿੰਦੇ ਹੋ ਕਿ ਜਵਾਨ ਹੁਣ ਉਹਨਾਂ ਦੇ ਜ਼ਿਹਨ ਕਿਸ ਤਰੀਕੇ ਦੇ ਨੇ? ਸੋਚਦੇ ਆ ਇਸ ਬਾਰੇ ਆਉਣ ਦਾ, ਜਾਂ ਅਜੇ ਉਹਨਾਂ ਦੇ ਜ਼ਿਹਨਾਂ ਦੇ ਵਿੱਚ ਇਹ ਨਹੀਂ ਹੈ? ਨਹੀਂ, ਉਹ ਮੇਰੇ ਦੋਨੋਂ ਲੜਕੇ ਜਿਹੜੇ ਹੈਗੇ ਆ, ਉਹ ਐਕਚੁਅਲੀ ਇਸ ਤਰ੍ਹਾਂ ਨਾ ਉਹ ਫੈਕਟਰੀ ਸੰਭਾਲਦੇ ਹੈਗੇ ਆ। ਅਤੇ ਉਹ ਹੁਣ ਦੋਨੇ ਜਣੇ ਨਾਲ ਉਹਨਾਂ ਨੂੰ ਮੈਂ ਲੈ ਕੇ ਆ ਨਹੀਂ ਸਕਦਾ ਗਾ ਕਿ ਉਹ ਮੇਰੇ ਨਾਲ ਚੱਲਣ। ਅਤੇ ਉਸ ਤੋਂ ਬਾਅਦ ਉਹ ਫੈਕਟਰੀ ਦਾ ਕੰਮ ਬੰਦ ਹੁੰਦਾ ਸੀਗਾ, ਅਤੇ ਮੈਂ ਹੁਣ ਜਾਵਾਂਗਾ। ਉਸ ਤੋਂ ਬਾਅਦ ਉਹ ਮੇਰੇ ਦੋਨੋਂ ਲੜਕੇ, ਇੱਕ ਮਤਲਬ ਬਹੂ ਨਾਲ ਆਈ ਹੋਈ ਆ, ਬੱਚੇ ਵੀ ਆਏ ਹੋਏ ਆ, ਅਤੇ ਅਗਲੀ ਵਾਰੀ ਉਹ ਵੀ ਜਿਹੜੇ ਬਾਕੀ ਬੱਚੇ ਰਹਿ ਗਏ ਉਹਨਾਂ ਨੂੰ ਨਾਲ ਲੈ ਕੇ ਆਉਣਗੇ। ਸਾਂਭ ਸੰਭਾਲ ਕਿਵੇਂ ਦੀ ਲੱਗੀ? ਤੁਸੀਂ ਦੇਖਿਆ ਗੁਰਦੁਆਰਾ ਕਰਤਾਰਪੁਰ ਪੂਰੀ ਦੁਨੀਆ ਦੇ ਵਿੱਚ ਧੁੰਮਾਂ ਪਈਆਂ, ਤਾਂ ਅੱਜ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ, ਕਿਵੇਂ ਦਾ ਲੱਗਿਆ? ਇਹ ਇੰਨਾ ਵਧੀਆ ਗੁਰਦੁਆਰਾ ਹੈਗਾ ਕਿ ਇਹ ਮੈਂ ਜਿਹੜਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ, ਮੈਂ ਬਿਆਨ ਨਹੀਂ ਕਰ ਸਕਦਾ ਹੈਗਾ। ਐਡਾ ਵੱਡਾ ਗੁਰਦੁਆਰਾ ਜਿਹੜਾ ਨਾ ਮੈਂ ਅੱਜ ਤੱਕ ਕੋਈ ਵੇਖਿਆ ਨਹੀਂ ਹੈਗਾ। ਕਰਤਾਰਪੁਰ ਕੋਰੀਡੋਰ ਖੋਲ੍ਹਣ ਦੇ ਪਿੱਛੇ ਜਿਹੜੇ ਲੋਕਾਂ ਨੇ ਕੰਮ ਕੀਤਾ, ਉਹ ਕਿਹੜੇ ਤੁਹਾਡੇ ਜ਼ਿਹਨ 'ਚ ਆਉਂਦੇ ਨੇ ਕਿ ਇਹਨਾਂ ਦੀ ਵਜ੍ਹਾ ਤੋਂ ਕਰਤਾਰਪੁਰ ਕੋਰੀਡੋਰ ਖੁੱਲ੍ਹ ਗਿਆ? ਇਹ ਹੁਣ ਸਾਨੂੰ ਪੂਰਾ ਨੌਲੇਜ ਨਹੀਂ ਹੈਗੀ, ਕਿਉਂਕਿ ਬਜ਼ੁਰਗ ਬੰਦੇ ਹੈਗੇ ਆ। ਇਹ ਤਾਂ ਹੁਣ ਇਹਨਾਂ ਕੋਰੀਡੋਰ ਖੋਲ੍ਹਿਆ ਹੈਗਾ, ਅਤੇ ਸਾਡੇ ਪੋਤਰੇ ਨੇ ਜਿਹੜਾ ਹੈਗਾ ਉਹ ਜੁਗਾੜ ਫਿੱਟ ਕੀਤਾ। ਮੈਨੂੰ ਕਹਿੰਦਾ ਚਲੋ ਮੈਂ ਬਾਪੂ ਜੀ ਤੁਹਾਨੂੰ ਦਿਖਵਾ ਕੇ ਲਿਆਉਣਾ ਹੈਗਾ, ਅਤੇ ਉਹ ਮੇਰਾ ਪੋਤਰੇ 2 ਉਹ ਮੈਨੂੰ ਲੈ ਕੇ ਆਏ ਨਾਲ।
ਤੁਸੀਂ ਹਮੇਸ਼ਾ ਆਉਂਦੇ ਰਹੋ ਜੀ ਇੱਥੇ, ਹਮੇਸ਼ਾ ਤੁਹਾਨੂੰ ਜੀ ਆਇਆਂ ਨੂੰ ਕਵਾਂਗੇ। ਤੇ ਸਾਰੇ ਲੋਕਾਂ ਵਾਸਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਉਹ ਕੀ ਕਰਨ? ਮੈਂ ਕਹਿੰਦਾ ਜੀ ਜਿਹਨੇ ਗੁਰਦੁਆਰਾ ਨਹੀਂ ਦੇਖਿਆ ਨਾ ਕੁਝ ਨਹੀਂ ਦੇਖਿਆ। ਮੇਰੀ 70 ਸਾਲ ਦੀ ਉਮਰ ਹੋ ਗਈ ਆ ਤੇ ਮੈਂ ਹੁਣ ਪਹਿਲੀ ਵਾਰੀ ਗੁਰਦੁਆਰਾ ਦੇਖਿਆ। ਮੈਂ 3 ਸਾਲ ਦਾ ਸੀਗਾ ਜਦੋਂ ਇੱਥੋਂ ਲਾਹੌਰ ਤੋਂ ਜਿਹੜਾ ਪੰਜਾਬ 'ਚ ਗਿਆ ਸੀਗਾ। ਬਹੁਤ ਸ਼ੁਕਰੀਆ ਚਾਚਾ ਜੀ, ਤੁਸੀਂ ਟਾਈਮ ਦਿੱਤਾ। ਔਰ ਇਹ ਸਨ ਜੀ ਚਾਚਾ ਜੀ ਦੇ ਨਾਲ ਗੱਲਬਾਤ। ਹਰ ਉਮਰ ਦਾ ਬੰਦਾ ਉਹ ਲੋਚਦਾ ਹੈ ਇੱਥੇ ਆਉਣ ਨੂੰ, ਔਰ ਜਦੋਂ ਇੱਥੇ ਆ ਜਾਂਦਾ ਹੈ ਤੇ ਉਹ ਫਿਰ ਹੋਰ ਉਹਦਾ ਦਿਲ ਕਰਦਾ ਹੈ ਕਿ ਮੈਂ ਸਾਰਿਆਂ ਦੇ ਨਾਲ ਕੋਈ ਆਪਣੀਆਂ ਗੱਲਾਂ ਵੀ ਸਾਂਝੇ ਕਰਾਂ ਔਰ ਲੋਕਾਂ ਨੂੰ ਵੀ ਮੈਂ ਕਹਾਂ। ਤੇ ਅਸੀਂ ਵੀਡੀਓਜ਼ ਰਾਹੀਂ ਵੀ ਇਹੀ ਕਹਿੰਦੇ ਹਾਂ ਕਿ ਤੁਸੀਂ ਇੱਥੇ ਆਓ, ਆਪਣੀਆਂ ਅੱਖਾਂ ਨਾਲ ਦੇਖੋ। ਜਿਸ ਪ੍ਰੋਪੇਗੈਂਡੇ ਦਾ ਤੁਸੀਂ ਸ਼ਿਕਾਰ ਹੋ, ਉਸ ਪ੍ਰੋਪੇਗੈਂਡੇ ਦੇ ਵਿੱਚ ਕੋਈ ਹਕੀਕਤ ਨਹੀਂ। ਮੈਂ ਫਰਵਰੀ ਦੇ ਵਿੱਚ ਫੇਰ ਆਵਾਂਗਾ ਜੀ, ਮੈਂ ਫਰਵਰੀ ਦੇ ਵਿੱਚ ਫੇਰ ਆਵਾਂਗਾ। ਅਗਰ ਬਾਬਾ ਜੀ ਨੇ ਚਾਹਿਆ ਤੇ ਫਿਰ ਦੁਬਾਰਾ ਆਣ ਕੇ ਦਰਸ਼ਨ ਕਰਾਂਗਾ। ਤੁਸੀਂ ਜਮ ਆਓ ਜੀ। ਬਾਬਾ ਜੀ ਨੇ ਕਿਹਾ ਹੈ ਕਿ ਮੈਂ ਫਿਰ ਆਵਾਂਗਾ, ਔਰ ਪਹਿਲੇ ਇਹ ਵੀ ਕਹਿ ਰਹੇ ਸੀ ਕਿ ਸਾਰੇ ਦੋਸਤਾਂ ਦੇ ਨਾਲ ਡੈਫੀਨੇਟਲੀ ਉਹ ਆਉਣਗੇ, ਔਰ ਇਸੇ ਤਰੀਕੇ ਇੱਕ ਜਿਹੜਾ ਹੈ ਇਹ ਮੇਲ ਵਰਤਨ ਉਹ ਵੱਧਦਾ ਰਹੇਗਾ।